ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਮਾਰਕ ਕਿਊਬਨ ਇਹ ਵੀ ਕਾਫੀ ਅਮੀਰ ਲੋਕਾਂ ਦੇ ਵਿੱਚੋਂ ਹੈਗਾ, ਐਂਟਰਪ੍ਰੇਨਿਓਰ ਆ ਤੇ ਡੈਲਸ ਮੈਵਰਿਕਸ ਜਿਹੜੇ ਆ ਉਸ ਦਾ ਕਲੱਬ ਦਾ ਇਹ ਜਿਹੜਾ ਓਨਰ ਵੀ ਆ। ਉਹਨੇ ਇਹ ਕਿਹਾ ਆ ਵੀ ਇੱਕ ਜਿਹੜਾ ਪ੍ਰਪੋਜ਼ਲ ਰਾਸ਼ਟਰਪਤੀ ਬਾਈਡਨ ਨੂੰ ਘੱਲਿਆ ਆ, $10,000 ਤੱਕ ਦਾ ਜਿਹੜਾ ਸਟੂਡੈਂਟ ਲੋਨ ਪਰ ਬੋਰਵਰ ਆ ਉਸ ਨੂੰ ਉਹ ਮਾਫ ਕਰਨ ਦੀ ਹਮਾਇਤ ਕਰ ਰਹੇ ਆ। ਬਹੁਤ ਸਾਰੇ ਜਿਹੜੇ ਪ੍ਰੋਗਰੈਸਿਵ ਡੈਮੋਕ੍ਰੇਟਸ ਆ ਉਹ ਹਰ ਤਰ੍ਹਾਂ ਦੇ ਜਿਹੜੇ ਸਟੂਡੈਂਟ ਲੋਨਸ ਆ ਉਹਨਾਂ ਨੂੰ ਪੂਰਨ ਤੌਰ ਦੇ ਉੱਤੇ ਲੀਕ ਮਾਰਨ ਦੀ ਗੱਲ ਜਿਹੜੀ ਉਹ ਕਰ ਰਹੇ ਆ। ਪਰ ਨਾਲ ਜਿਹੜੇ ਉਹਨਾਂ ਨੇ ਕਿਹਾ ਵੀ ਮਾਰਕ ਕਿਊਬਨ ਨੇ ਕਿਹਾ ਵੀ ਮੈਂ $10,000 ਤੱਕ ਜੇ ਲੋਨਸ ਆ ਉਹਨਾਂ ਨੂੰ ਮਾਫ ਕਰਦੇ ਆ ਤਾਂ ਮੈਂ ਉਸ ਚੀਜ਼ ਦੀ ਹਮਾਇਤ ਕਰ ਸਕਦਾ ਆ। ਉਹਨਾਂ ਨੇ ਕਿਹਾ ਵੀ ਇਸ ਟਾਈਮ ਮੁੱਖ ਮੰਗ ਅਰਜੈਂਟ ਪ੍ਰੋਬਲਮ ਇਹ ਹੈਗੀ ਆ ਵੀ ਜਿਹੜੇ ਯੂਨੀਵਰਸਿਟੀਜ਼ ਤੇ ਜਿਹੜੇ ਕਾਲਜਿਸ ਆ ਉਹ ਜਿਹੜੀ ਰੈਡੀਕਲਸ ਫੀਸ ਜਿਹੜੀਆਂ ਵਾਧੂ ਦੀਆਂ ਫੀਸਾਂ ਜਿਹੜੀਆਂ ਲਾਈ ਜਾਂਦੇ ਆ ਉਹ ਨਹੀਂ ਕੰਟੀਨਿਊ ਕਰਨੀਆਂ ਚਾਹੀਦੀਆਂ। ਉਸ ਦੇ ਉੱਤੇ ਰੋਕ ਜਿਹੜੀ ਆ ਉਹ ਲਾਉਣੀ ਚਾਹੀਦੀ ਆ। ਵੀ ਕਹਿੰਦੇ ਵੀ ਹਰ ਸਾਲ ਇਹਨਾਂ ਫੀਸਾਂ ਦੇ ਵਿੱਚ ਲਗਾਤਾਰ ਇਜ਼ਾਫਾ ਜਿਹੜਾ ਉਹ ਹੁੰਦਾ ਜਾ ਰਿਹਾ ਆ, ਜਿਸ ਕਰਕੇ ਪੜ੍ਹਾਈ ਮਹਿੰਗੀ ਹੋ ਰਹੀ ਆ ਤੇ ਲੋਕਾਂ ਨੂੰ ਇਵੈਂਚੁਅਲੀ ਹਰਜੋਤ ਸਿੰਘ ਜੀ ਵੀ ਫਿਰ ਮਹਿੰਗੇ ਲੋਨ ਜਿਹੜੇ ਆ, ਵੱਡੇ ਲੋਨ ਜਿਹੜੇ ਉਹ ਚੱਕਣੇ ਪੈ ਰਹੇ ਆ। ਬਹੁਤ ਸਾਰੇ ਇੱਥੇ ਵੀ ਆ ਕੇ ਲੋਕ ਬੋਲਦੇ ਨੇ, ਕਹਿੰਦੇ ਨੇ ਉਹ ਸਾਡੇ ਵਾਰੀ ਏਦਾਂ ਸੀ ਭਾਈ, ਫੀਸਾਂ ਦੇਖੋ ਉਦੋਂ ਦੇ ਮੁਕਾਬਲੇ ਤੇ ਹੁਣ ਦੇ ਮੁਕਾਬਲੇ ਕੀ ਬਣ ਗਿਆ। ਅੱਗੇ ਹਾਈ ਸਕੂਲਰ ਨੂੰ ਵੀ ਜਿਹੜੀ ਨੌਕਰੀ ਮਿਲ ਜਾਂਦੀ ਸੀ ਤੇ ਹੁਣ ਕੰਪੀਟੀਸ਼ਨ ਇੰਨਾ ਆ। ਜੋ ਸਥਿਤੀ ਆਪਾਂ ਭਾਰਤ ਵਿੱਚ ਦੇਖ ਰਹੇ ਆ ਨਾ ਵੀ PhDਆਂ ਵਾਲੇ, ਮਾਸਟਰਸ ਵਾਲੇ ਉਹ ਛੋਟੀ ਤੋਂ ਛੋਟੀ ਜੌਬ ਦੇ ਲਈ ਲਾਈਨਾਂ ਲਾ ਕੇ ਖੜ ਜਾਂਦੇ ਆ। ਸਥਿਤੀ ਇੱਥੇ ਵੀ ਮੈਨੂੰ ਲੱਗਦਾ ਇਦਾਂ ਦੀ ਕਿਸੇ ਦਿਨ ਬਣ ਜਾਣੀ ਆ। ਉਹ ਉਨੀਆਂ ਜਿਹੜੀਆਂ ਉਸ ਤਰੀਕੇ ਦੀਆਂ ਜਿਹੜੀਆਂ ਜੌਬਸ ਇੰਨੀਆਂ ਪੜ੍ਹਾਈ ਵਾਲੀਆਂ ਉਹ ਆ ਨਹੀਂ ਰਹੀਆਂ, ਇੱਥੇ ਇੰਨੀਆਂ ਮੌਜੂਦ ਨਹੀਂ ਆ। ਆਲਦੋ ਆਪਾਂ ਦੱਸਦੇ ਆ ਵੀ ਇੱਕ ਜਾਣੇ ਦੇ ਲਈ ਦੋ ਜੌਬਸ ਅਵੇਲੇਬਲ ਆ, ਪਰ ਉਹ ਕਹਿ ਸਕਦੇ ਵੀ ਮਿਨੀਮਮ ਵੇਜ ਜੌਬਸ ਜਿਹੜੀਆਂ ਉੱਦਾਂ ਦੀਆਂ ਜ਼ਿਆਦੀਆਂ ਨੇ ਰਾਦਰ ਦੈਨ ਤੁਹਾਡੀ ਪੜ੍ਹਾਈ ਦੇ ਮੁਤਾਬਕ ਉਸ ਬਰਾਬਰ ਦੀ ਜਿਹੜੀ ਜੌਬ ਆ ਉਹ ਲੱਭਣੀ ਬੜੀ ਔਖੀ ਜਿਹੜੀ ਉਹ ਹੋ ਰਹੀ ਆ ਲੋਕਾਂ ਨੂੰ। ਸੋ ਸਥਿਤੀ ਕੀ ਜਿਹੜੀ ਉਹ ਬਣੂਗੀ ਇਹ ਜਿਹੜੀ ਉਹ ਦੇਖਣ ਵਾਲੀ ਆ। ਪਰ ਲੋਕਾਂ ਦੇ ਸਿਰ ਪੜ੍ਹਾਈ ਕਰਕੇ ਜਿਹੜੇ ਕਰਜ਼ਾ ਇਸ ਟਾਈਮ ਜਿਹੜਾ ਚੜਿਆ ਹੋਇਆ ਆ ਉਹ ਹੈ ਤਾਂ ਚਲੋ ਚਿਰ ਦੀ ਇਹ ਪ੍ਰੋਬਲਮ ਜਿਹੜੀ ਉਹ ਚੱਲ ਰਹੀ ਆ, ਪਰ ਲਗਾਤਾਰ ਫੀਸਾਂ ਦਾ ਵਧਣਾ, ਬਾਕੀ ਚੀਜ਼ਾਂ ਦਾ ਜਿਹੜਾ ਮਹਿੰਗਾ ਹੋਣਾ, ਉਹਦੇ ਨਾਲ ਹੋਰ ਮੁਸ਼ਕਿਲਾਂ ਦਾ ਸਾਹਮਣਾ ਸਟੂਡੈਂਟਸ ਨੂੰ ਕਰਨਾ ਪੈ ਰਿਹਾ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਮਾਰਕ ਕਿਊਬਨ ਇਹ ਵੀ ਕਾਫੀ ਅਮੀਰ ਲੋਕਾਂ ਦੇ ਵਿੱਚੋਂ ਹੈਗਾ, ਐਂਟਰਪ੍ਰੇਨਿਓਰ ਆ ਤੇ ਡੈਲਸ ਮੈਵਰਿਕਸ ਜਿਹੜੇ ਆ ਉਸ ਦਾ ਕਲੱਬ ਦਾ ਇਹ ਜਿਹੜਾ ਓਨਰ ਵੀ ਆ। ਉਹਨੇ ਇਹ ਕਿਹਾ ਆ ਵੀ ਇੱਕ ਜਿਹੜਾ ਪ੍ਰਪੋਜ਼ਲ ਰਾਸ਼ਟਰਪਤੀ ਬਾਈਡਨ ਨੂੰ ਘੱਲਿਆ ਆ, $10,000 ਤੱਕ ਦਾ ਜਿਹੜਾ ਸਟੂਡੈਂਟ ਲੋਨ ਪਰ ਬੋਰਵਰ ਆ ਉਸ ਨੂੰ ਉਹ ਮਾਫ ਕਰਨ ਦੀ ਹਮਾਇਤ ਕਰ ਰਹੇ ਆ। ਬਹੁਤ ਸਾਰੇ ਜਿਹੜੇ ਪ੍ਰੋਗਰੈਸਿਵ ਡੈਮੋਕ੍ਰੇਟਸ ਆ ਉਹ ਹਰ ਤਰ੍ਹਾਂ ਦੇ ਜਿਹੜੇ ਸਟੂਡੈਂਟ ਲੋਨਸ ਆ ਉਹਨਾਂ ਨੂੰ ਪੂਰਨ ਤੌਰ ਦੇ ਉੱਤੇ ਲੀਕ ਮਾਰਨ ਦੀ ਗੱਲ ਜਿਹੜੀ ਉਹ ਕਰ ਰਹੇ ਆ। ਪਰ ਨਾਲ ਜਿਹੜੇ ਉਹਨਾਂ ਨੇ ਕਿਹਾ ਵੀ ਮਾਰਕ ਕਿਊਬਨ ਨੇ ਕਿਹਾ ਵੀ ਮੈਂ $10,000 ਤੱਕ ਜੇ ਲੋਨਸ ਆ ਉਹਨਾਂ ਨੂੰ ਮਾਫ ਕਰਦੇ ਆ ਤਾਂ ਮੈਂ ਉਸ ਚੀਜ਼ ਦੀ ਹਮਾਇਤ ਕਰ ਸਕਦਾ ਆ। ਉਹਨਾਂ ਨੇ ਕਿਹਾ ਵੀ ਇਸ ਟਾਈਮ ਮੁੱਖ ਮੰਗ ਅਰਜੈਂਟ ਪ੍ਰੋਬਲਮ ਇਹ ਹੈਗੀ ਆ ਵੀ ਜਿਹੜੇ ਯੂਨੀਵਰਸਿਟੀਜ਼ ਤੇ ਜਿਹੜੇ ਕਾਲਜਿਸ ਆ ਉਹ ਜਿਹੜੀ ਰੈਡੀਕਲਸ ਫੀਸ ਜਿਹੜੀਆਂ ਵਾਧੂ ਦੀਆਂ ਫੀਸਾਂ ਜਿਹੜੀਆਂ ਲਾਈ ਜਾਂਦੇ ਆ ਉਹ ਨਹੀਂ ਕੰਟੀਨਿਊ ਕਰਨੀਆਂ ਚਾਹੀਦੀਆਂ। ਉਸ ਦੇ ਉੱਤੇ ਰੋਕ ਜਿਹੜੀ ਆ ਉਹ ਲਾਉਣੀ ਚਾਹੀਦੀ ਆ। ਵੀ ਕਹਿੰਦੇ ਵੀ ਹਰ ਸਾਲ ਇਹਨਾਂ ਫੀਸਾਂ ਦੇ ਵਿੱਚ ਲਗਾਤਾਰ ਇਜ਼ਾਫਾ ਜਿਹੜਾ ਉਹ ਹੁੰਦਾ ਜਾ ਰਿਹਾ ਆ, ਜਿਸ ਕਰਕੇ ਪੜ੍ਹਾਈ ਮਹਿੰਗੀ ਹੋ ਰਹੀ ਆ ਤੇ ਲੋਕਾਂ ਨੂੰ ਇਵੈਂਚੁਅਲੀ ਹਰਜੋਤ ਸਿੰਘ ਜੀ ਵੀ ਫਿਰ ਮਹਿੰਗੇ ਲੋਨ ਜਿਹੜੇ ਆ, ਵੱਡੇ ਲੋਨ ਜਿਹੜੇ ਉਹ ਚੱਕਣੇ ਪੈ ਰਹੇ ਆ। ਬਹੁਤ ਸਾਰੇ ਇੱਥੇ ਵੀ ਆ ਕੇ ਲੋਕ ਬੋਲਦੇ ਨੇ, ਕਹਿੰਦੇ ਨੇ ਉਹ ਸਾਡੇ ਵਾਰੀ ਏਦਾਂ ਸੀ ਭਾਈ, ਫੀਸਾਂ ਦੇਖੋ ਉਦੋਂ ਦੇ ਮੁਕਾਬਲੇ ਤੇ ਹੁਣ ਦੇ ਮੁਕਾਬਲੇ ਕੀ ਬਣ ਗਿਆ। ਅੱਗੇ ਹਾਈ ਸਕੂਲਰ ਨੂੰ ਵੀ ਜਿਹੜੀ ਨੌਕਰੀ ਮਿਲ ਜਾਂਦੀ ਸੀ ਤੇ ਹੁਣ ਕੰਪੀਟੀਸ਼ਨ ਇੰਨਾ ਆ। ਜੋ ਸਥਿਤੀ ਆਪਾਂ ਭਾਰਤ ਵਿੱਚ ਦੇਖ ਰਹੇ ਆ ਨਾ ਵੀ PhDਆਂ ਵਾਲੇ, ਮਾਸਟਰਸ ਵਾਲੇ ਉਹ ਛੋਟੀ ਤੋਂ ਛੋਟੀ ਜੌਬ ਦੇ ਲਈ ਲਾਈਨਾਂ ਲਾ ਕੇ ਖੜ ਜਾਂਦੇ ਆ। ਸਥਿਤੀ ਇੱਥੇ ਵੀ ਮੈਨੂੰ ਲੱਗਦਾ ਇਦਾਂ ਦੀ ਕਿਸੇ ਦਿਨ ਬਣ ਜਾਣੀ ਆ। ਉਹ ਉਨੀਆਂ ਜਿਹੜੀਆਂ ਉਸ ਤਰੀਕੇ ਦੀਆਂ ਜਿਹੜੀਆਂ ਜੌਬਸ ਇੰਨੀਆਂ ਪੜ੍ਹਾਈ ਵਾਲੀਆਂ ਉਹ ਆ ਨਹੀਂ ਰਹੀਆਂ, ਇੱਥੇ ਇੰਨੀਆਂ ਮੌਜੂਦ ਨਹੀਂ ਆ। ਆਲਦੋ ਆਪਾਂ ਦੱਸਦੇ ਆ ਵੀ ਇੱਕ ਜਾਣੇ ਦੇ ਲਈ ਦੋ ਜੌਬਸ ਅਵੇਲੇਬਲ ਆ, ਪਰ ਉਹ ਕਹਿ ਸਕਦੇ ਵੀ ਮਿਨੀਮਮ ਵੇਜ ਜੌਬਸ ਜਿਹੜੀਆਂ ਉੱਦਾਂ ਦੀਆਂ ਜ਼ਿਆਦੀਆਂ ਨੇ ਰਾਦਰ ਦੈਨ ਤੁਹਾਡੀ ਪੜ੍ਹਾਈ ਦੇ ਮੁਤਾਬਕ ਉਸ ਬਰਾਬਰ ਦੀ ਜਿਹੜੀ ਜੌਬ ਆ ਉਹ ਲੱਭਣੀ ਬੜੀ ਔਖੀ ਜਿਹੜੀ ਉਹ ਹੋ ਰਹੀ ਆ ਲੋਕਾਂ ਨੂੰ। ਸੋ ਸਥਿਤੀ ਕੀ ਜਿਹੜੀ ਉਹ ਬਣੂਗੀ ਇਹ ਜਿਹੜੀ ਉਹ ਦੇਖਣ ਵਾਲੀ ਆ। ਪਰ ਲੋਕਾਂ ਦੇ ਸਿਰ ਪੜ੍ਹਾਈ ਕਰਕੇ ਜਿਹੜੇ ਕਰਜ਼ਾ ਇਸ ਟਾਈਮ ਜਿਹੜਾ ਚੜਿਆ ਹੋਇਆ ਆ
ਉਹ ਹੈ ਤਾਂ ਚਲੋ ਚਿਰ ਦੀ ਇਹ ਪ੍ਰੋਬਲਮ ਜਿਹੜੀ ਉਹ ਚੱਲ ਰਹੀ ਆ, ਪਰ ਲਗਾਤਾਰ ਫੀਸਾਂ ਦਾ ਵਧਣਾ, ਬਾਕੀ ਚੀਜ਼ਾਂ ਦਾ ਜਿਹੜਾ ਉਹ ਮਹਿੰਗਾ ਹੋਣਾ, ਉਹਦੇ ਨਾਲ ਹੋਰ ਮੁਸ਼ਕਿਲਾਂ ਦਾ ਸਾਹਮਣਾ ਸਟੂਡੈਂਟਸ ਨੂੰ ਕਰਨਾ ਪੈ ਰਿਹਾ ਹੈ।